पंजाबी रेडियो यूएसए सुन रहे सारे श्रोतिਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਮਿੰਟੂ ਗੁਰਸਰੀਆ ਜੀ। ਤੇ ਅੱਜ ਦਿਨ ਸ਼ਨੀਚਰਵਾਰ 25 ਨਵੰਬਰ ਤੇ ਥੋੜ੍ਹੀਆਂ ਜਿਹੀਆਂ ਖਬਰਾਂ ਦੇ ਉੱਤੇ ਅਸੀਂ ਨਜ਼ਰ ਮਾਰਾਂਗੇ ਕਿ ਕੀ ਕੁਛ ਹੋ ਰਿਹਾ ਹੈ, ਕੀ ਕੁਛ ਉੱਥਰ ਪੁੱਥਰ ਹੁੰਦੀ ਆ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਕ੍ਰਿਸ਼ਨ ਧਨੋਤਾ ਜੀ ਅਜੂਬਾ ਸਿਟੀ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ 4082722500 ਇਹਨਾਂ ਦਾ ਫੋਨ ਨੰਬਰ ਹੈ ਜੀ। ਬਚਿੱਤਰ ਸਿੰਘ ਚਾਲ ਜੀ ਫਰਜ਼ਨੋ, ਮਹਿੰਦਰ ਸਿੰਘ ਤੇ ਮਨਜੀਤ ਕੌਰ ਜੀ ਤੱਖੜ ਮੋਡੈਸਟੋ, ਜਸਪਾਲ ਸਿੰਘ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਜੀ ਟਰਲਿਕ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿਤੀਪਾਲ ਸਿੰਘ ਤੇ ਅਵਤਾਰ ਸਿੰਘ ਜੀ ਪੰਨੂ ਬੇਕਰਸਫੀਲਡ, ਸਟੋਨ ਸਰਕਲ ਪਾਰਕ ਵਾਲੇ ਸੀਨੀਅਰਸ ਬੇਕਰਸਫੀਲਡ। ਬਹੁਤ ਬਹੁਤ ਆਪ ਸਭ ਦਾ ਧੰਨਵਾਦ ਕਰਦੇ ਹਾਂ, ਤੁਸੀਂ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਜੀ ਮਿੰਟੂ ਗੁਰਸਰੀਆ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਹਾਂ ਤੇ ਮਿੰਟੂ ਜੀ, ਅੱਜ ਦੀ ਪਹਿਲੀ ਖਬਰ ਕਰਦੇ ਹਾਂ ਜਿਹੜੀ ਸੋਸ਼ਲ ਮੀਡੀਆ ਤੇ ਪੱਕਾ ਹੀ ਸ਼ਿਕੰਜਾ ਕੱਸਣ ਦੀਆਂ ਤਿਆਰੀਆਂ ਹੋ ਰਹੀਆਂ ਤੇ ਸਰਕਾਰ 66A ਦੀ ਹੋ ਸਕਦੀ ਹੈ ਵਾਪਸੀ। ਦੇਖੋ, ਜਿਹੜੀ ਇਹ 66A ਸੀਗੀ ਉਦੋਂ ਸੁਰਖੀਆਂ 'ਚ ਆਈ ਸੀਗੀ ਜਦੋਂ ਭਾਰਤ ਦੇ ਵਿੱਚ ਇੱਕ ਕਾਰਟੂਨਿਸਟ ਦੀ ਗ੍ਰਿਫਤਾਰੀ ਹੋ ਗਈ ਸੀ। 2 ਕੁੜੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਇਸ ਦੋਸ਼ ਦੇ ਹੇਠ, ਕਿਉਂਕਿ ਉਹਨਾਂ ਨੇ ਮੁੰਬਈ ਵਾਲੇ ਜਿਹੜੇ ਠਾਕਰੇ ਆ ਉਹਨਾਂ ਦੇ ਖਿਲਾਫ ਕੋਈ ਪੋਸਟ ਪਾ ਦਿੱਤੀ। ਪੋਸਟ ਵੈਸੇ ਉਹ ਕੋਈ ਖਿਲਾਫ ਨਹੀਂ ਸੀਗੀ, ਸਿਰਫ ਤੇ ਸਿਰਫ ਉਸ ਸਮੱਸਿਆ ਦਾ ਜ਼ਿਕਰ ਕਰ ਰਹੀਆਂ ਸਨ ਜਿਹੜੀ ਸਮੱਸਿਆ ਬਾਲ ਠਾਕਰੇ ਦੀ ਮੌਤ ਤੋਂ ਬਾਅਦ ਉੱਥੇ ਲੋਕਾਂ ਨੂੰ ਹੋ ਰਹੀ ਸੀਗੀ, ਖਾਸ ਤੌਰ ਤੇ ਆਵਾਜਾਈ ਪ੍ਰਬੰਧਾਂ ਨੂੰ ਲੈ। ਤਾਂ ਇਹ 2-3 ਐਸੀਆਂ ਗ੍ਰਿਫਤਾਰੀਆਂ ਹੋਈਆਂ ਸੀ। ਇੱਕ ਯੂਪੀ 'ਚ ਵੀ ਗ੍ਰਿਫਤਾਰੀ ਹੋ ਗਈ ਸੀ ਜਦੋਂ ਮੁਲਾਇਮ ਸਿੰਘ ਯਾਦਵ ਦੇ ਮੁੰਡੇ ਅਖਿਲੇਸ਼ ਯਾਦਵ ਦੀ ਸਰਕਾਰ ਨੇ ਇੱਕ 11ਵੀਂ ਦੇ ਸਟੂਡੈਂਟ ਨੂੰ ਚੱਕ ਕੇ ਅੰਦਰ ਸੁੱਟਤਾ ਸੀਗਾ। ਤਾਂ ਉਸ ਤੋਂ ਬਾਅਦ ਕਾਫੀ ਚਰਚਾ ਚੱਲੀ। ਫਿਰ ਸੁਪਰੀਮ ਕੋਰਟ ਨੇ ਇਹ ਜਿਹੜੀ ਧਾਰਾ ਵਰਤੀ ਜਾ ਰਹੀ ਸੀ ਗ੍ਰਿਫਤਾਰੀਆਂ ਲਈ 66A, ਇਹਨੂੰ ਨਜ਼ਾਰਦ ਕਰ ਦਿੱਤਾ ਸੀਗਾ, ਇਹਨੂੰ ਖਤਮ ਕਰ ਦਿੱਤਾ ਸੀਗਾ। ਔਰ ਸੁਪਰੀਮ ਕੋਰਟ ਨੇ ਆਖਿਆ ਸੀਗਾ ਕਿ ਇਹ ਕਿਤੇ ਨਾ ਕਿਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਤੇ ਡਾਕਾ ਹੈ, ਸੋ ਇਸ ਧਾਰਾ ਨੂੰ ਅਸੀਂ ਜਿੰਦਾ ਨਹੀਂ। ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਥੋੜੇ ਚਿਰ ਪਹਿਲਾਂ ਹੀ ਇੱਕ ਮਸਲਾ ਇਹੋ ਜਿਹਾ ਆਇਆ ਸੀਗਾ ਕਿ ਇੱਕ ਵਿਧਾਇਕਾ ਦੇ ਘਰ ਵਾਲੇ ਨੇ ਇੱਕ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਕੇਸ 'ਚ ਫਸਾ ਦਿੱਤਾ। ਜਦੋਂ ਉਹਨੂੰ ਕੇਸ 'ਚ ਫਸਾ ਕੇ ਅਦਾਲਤ 'ਚ ਪੇਸ਼ ਕੀਤਾ ਗਿਆ, ਜੱਜ ਨੇ ਧਾਰਾ ਪੜ੍ਹੀ ਤੇ ਉਹ SHO ਨੂੰ ਪੈ ਗਿਆ ਸੀ। ਉਹਨੇ ਕਿਹਾ ਤੇ ਧਾਰਾ ਜਿਹੜੀ ਉਹ ਖਤਮ ਕਰ ਦਿੱਤੀ ਗਈ ਹੈ, ਤੂੰ ਇਸ ਧਾਰਾ ਦੇ ਅਧੀਨ ਹਾਲੇ ਵੀ ਪਰਚੇ ਦਰਜ ਕਰੀ ਜਿੰਨਾ ਚਾਹੁੰਦਾ ਕੀ ਹੈ। ਤੇ ਉਹ ਬੜੀ ਬੇਇੱਜ਼ਤੀ ਕਰਾ ਕੇ ਉੱਥੇ ਨਿਕਲਿਆ ਸੀ। ਹੁਣ ਸੁਣਨ ਦੇ ਵਿੱਚ ਇਹ ਆ ਰਿਹਾ ਕਿ ਕੇਂਦਰ ਸਰਕਾਰ ਇਸ ਸੋਸ਼ਲ ਮੀਡੀਆ ਤੇ ਲਗਾਮ ਕਰ 66A ਦੇ ਵਿੱਚ ਸੋਧ ਕਰਕੇ, ਮਤਲਬ ਕਿ ਉਸੇ ਧਾਰਾ ਨੂੰ ਉਸੇ ਸਰੂਪ ਦੇ ਵਿੱਚ ਨਹੀਂ, ਕੁਛ ਉਹਦੇ 'ਚ ਬਦਲਾਅ ਕਰਕੇ ਵਾਪਸ ਲਿਆ ਸਕਦੀ ਹੈ ਇਸ ਸਰਦ ਸੈਸ਼ਨ ਦੇ ਦੌਰਾਨ। ਤਾਂ ਇਹਦੇ 'ਚ ਕੁਛ ਚੀਜ਼ਾਂ ਜਿਹੜੀਆਂ ਉਹ ਨਵੀਆਂ ਐਡ ਕਰਨਗੇ, ਯਾਨੀ ਤਰਮੀਮ ਕਰ ਦੇਣਗੇ, ਸੋਧ ਕਰ ਦੇਣਗੇ ਸੰਵਿਧਾਨ 'ਚ। ਇਹਦੇ 'ਚ ਇਹ ਆ ਕਿ ਇਹ ਜਿਹੜੀ ਧਾਰਾ ਇਹਦੇ 'ਚ ਨਵੀਆਂ ਜਿਹੜੀਆਂ ਪਰਿਭਾਸ਼ਾਵਾਂ ਨੇ ਉਹ ਜੋੜ ਦਿੱਤੀਆਂ ਜਾਣਗੀਆਂ। ਇਹ ਜਿਹੜੀਆਂ ਵਿਆਖਿਆਵਾਂ ਹੋਣਗੀਆਂ ਉਹ ਲੱਗਦਾ ਇਹੋ ਹੀ ਆ ਕਿ ਜੇ ਕੋਈ ਮੋਦੀ ਦੀ ਆਲੋਚਨਾ ਕਰੇ ਉਹਦੇ ਲਈ ਇੱਕ ਵੱਖਰਾ ਸਿਕੰਜਾ, ਤੇ ਜੇ ਕੋਈ ਮੇਰੇ ਵਰਗੇ ਨੂੰ ਗਾਲ ਕੱਢ ਜਾਵੇ ਉਹਦੇ ਲਈ ਵੱਖਰੀ ਵਿਆਖਿਆ ਹੋਏਗੀ ਸ਼ਾਇਦ। ਤਾਂ ਇਹਦੇ ਵਿੱਚ ਖਾਸ ਤੌਰ ਤੇ ਜੋ ਗਾਲ ਮੰਦੇ ਦਾ ਕੰਟੈਂਟ ਹੁੰਦਾ, ਅਸ਼ਲੀਲ ਕੰਟੈਂਟ ਹੁੰਦਾ ਜਾਂ ਰਿਲੀਜੀਅਸ ਦੂਸ਼ਣਬਾਜ਼ੀ ਹੁੰਦੀ ਹੈ, ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਵੀ ਸੋ ਲੱਗਦਾ ਇਹ ਆ ਕਿ ਇਸ ਬਹਾਨੇ ਜੋ ਸੋਸ਼ਲ ਮੀਡੀਆ ਤੇ ਸਰਕਾਰਾਂ ਦੀ ਆਲੋਚਨਾ ਹੁੰਦੀ ਹੈ, ਲੋਕ ਨੇਤਾਵਾਂ ਨੂੰ ਜਵਾਬ ਦੇ ਬਣਾਉਣਾ, ਤਾਂ ਕਿਤੇ ਨਾ ਕਿਤੇ ਉਹ ਮਾਮਲੇ ਤੋਂ ਖਿਜੇ ਹੋਏ ਇਹ ਹੁਕਮਰਾਨ, ਇਹ ਸਿਆਸਤਦਾਨ ਇਸ ਤਰ੍ਹਾਂ ਦੀ ਲਗਾਮ ਕਰ ਜਾ ਰਿਹਾ। ਕਿਉਂਕਿ ਇਹਦੇ 'ਚ ਦੇਖੋ ਬਹਾਨਾ ਤੇ ਇਹ ਬਣਾਇਆ ਜਾ ਰਿਹਾ ਧਰਮ ਨੂੰ, ਅਸ਼ਲੀਲਤਾ ਨੂੰ, ਪਰ ਕਿਤੇ ਨਾ ਕਿਤੇ ਮਾਰਿਆ ਜਾਵੇਗਾ, ਕਤਲ ਕੀਤਾ ਜਾਵੇਗਾ ਆਲੋਚਨਾ। ਬਿਲਕੁਲ ਜੀ, ਲੋਕਾਂ ਦੀ ਜ਼ੁਬਾਨ ਬੰਦ ਕਰਨ ਲਈ ਇਹ ਜਿਹੜੀ ਹੁਣ ਸਰਕਾਰ ਹੈ ਬਹੁਤ ਕੁਛ ਕਰ ਰਹੀ ਹੈ ਤੇ ਕਰ ਵੀ ਸਕਦੀ ਹੈ। ਤੇ ਅੱਗੇ ਸੁਪਰੀਮ ਕੋਰਟ ਨੇ ਸਾਫ਼ ਕੀਤਾ ਕਿ ਜਿਹੜਾ ਨੋਟਾ ਆ ਉਹ ਬਸ ਨਾਂ ਦਾ ਹੀ ਰਹਿ ਜਾਊਗਾ, ਪਰ ਨਤੀਜੇ ਤੇ ਕੋਈ ਫਰਕ ਨਹੀਂ ਪਊਗਾ। ਨੋਟਾਂ ਨੂੰ ਲੈ ਕੇ ਬਹੁਤ ਲੰਮੇ ਸਮੇਂ ਤੋਂ ਇੱਥੇ ਬਹਿਸ ਚੱਲਦੀ। ਕੋਈ ਬੰਦਾ ਨੋਟਾਂ ਨੂੰ ਵੋਟ ਪਾਉਂਦਾ, ਉਹ ਇਹ ਸਮਝਦਾ ਹੈ ਕਿ ਮੇਰੀ ਜਿਹੜੀ ਵੋਟ ਆ ਉਹ ਇਹਨਾਂ ਦੋਹਾਂ ਉਮੀਦਵਾਰਾਂ ਨੂੰ ਜਾਂ 4 ਉਮੀਦਵਾਰਾਂ ਨੂੰ ਜਾਂ 8-10 ਉਮੀਦਵਾਰਾਂ ਨੂੰ ਰੱਦ ਕਰਦੀ ਆ। ਤੇ ਫਿਰ ਨੋਟਾਂ ਨੂੰ ਲੈ ਕੇ ਇੱਕ ਧਾਰਨਾ ਇਹ ਵੀ ਬਣੀ ਹੋਈ ਆ ਕਿ ਜਿਸ ਹਲਕੇ ਦੇ ਵਿੱਚ ਨੋਟਾਂ ਨੂੰ ਉਮੀਦਵਾਰਾਂ ਦੇ ਮੁਕਾਬਲੇ ਜਾਂ ਜਿਹੜਾ ਲੀਡ ਤੇ ਉਮੀਦਵਾਰ ਆ ਉਹਦੇ ਨਾਲੋਂ ਵੱਧ ਵੋਟਾਂ ਪੈ ਜਾਣ ਤੇ ਰਿਜ਼ਲਟ ਜਿਹੜਾ ਕੈਂਸਲ। ਸੁਪਰੀਮ ਕੋਰਟ ਨੇ ਭਾਰਤੀ ਜਨਤਾ ਪਾਰਟੀ ਲੀਡਰ ਅਸ਼ਵਨੀ ਉਪਾਧਿਆਏ ਉਹਦੀ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕਰਦਾ। ਉਹ ਇਸੇ ਚੀਜ਼ ਦੇ ਨਾਲ ਜੁੜੀ। ਅਸ਼ਵਨੀ ਉਪਾਧਿਆਏ ਦਾ ਕਹਿਣਾ ਸੀਗਾ ਕਿ ਨੋਟਾ ਜੇਕਰ ਕਿਸੇ ਹਲਕੇ ਦੇ ਵਿੱਚ ਦੂਜਿਆਂ ਦੇ ਮੁਕਾਬਲੇ ਵੱਧ ਵੋਟਾਂ ਲੈ ਜਾਂਦਾ ਤਾਂ ਉੱਥੋਂ ਦੇ ਜਿਹੜਾ ਜੇਤੂ ਉਮੀਦਵਾਰ ਹੈ ਤਾਂ ਉਹਨਾਂ ਦੀ ਚੋਣ ਜਿਹੜੀ ਹੈ ਰੱਦ ਕਰ। ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਇਹੋ ਜਿਹਾ ਪ੍ਰਬੰਧ ਨਹੀਂ ਕੀਤਾ ਜਾ ਸਕਦਾ। ਸੋ ਨੋਟਾਂ ਨੂੰ ਜੇ ਵੋਟ
ਦੂਜੇ ਦੇ ਮੁਕਾਬਲੇ, ਜੇਤੂ ਦੇ ਮੁਕਾਬਲੇ ਵੱਧ ਵੀ ਮਿਲ ਜਾਣ ਤਾਂ ਨਤੀਜਾ ਇਹਦੇ ਨਾਲ ਬਦਲਿਆ ਨਹੀਂ ਜਾ ਸਕਦਾ, ਕਿਉਂਕਿ ਕਾਨੂੰਨ ਦੇ ਵਿੱਚ ਅਜਿਹਾ ਕੋਈ ਪ੍ਰਬੰਧ ਨਹੀਂ। ਸੋ ਹੁਣ ਇੱਥੇ ਇੱਕ ਦੂਸਰੀ ਬਹਿਸ ਛਿੜੇਗੀ ਕਿ ਜੇ ਨੋਟਾਂ ਦਾ ਕੋਈ ਪ੍ਰਭਾਵ ਹੀ ਹੈ ਨਹੀਂ, ਇਹ ਪ੍ਰਭਾਵ ਹੀ ਨਹੀਂ ਆ, ਤੇ ਫਿਰ ਇਸ ਤਰ੍ਹਾਂ ਵੋਟਾਂ ਦੀ ਵਿਅਰਥਤਾ ਕਿਉਂ ਕੀਤੀ ਜਾ ਰਹੀ ਹੈ? ਵੋਟਾਂ ਨੂੰ ਅਜਾਈ ਕਿਉਂ ਗਵਾਇਆ ਜਾ ਰਿਹਾ? ਲੋਕ ਸਿਰਫ ਤੇ ਸਿਰਫ ਇੱਕ ਮਨ ਦੀ ਤਸੱਲੀ ਰੱਖ ਸਕਦੇ ਆ ਕਿ ਅਸੀਂ ਫਲਾਣੇ ਨੂੰ ਵੋਟ ਨਹੀਂ ਪਾਈ, ਪਰ ਉਹਨਾਂ ਦੀਆਂ ਵੋਟਾਂ ਜੇ ਮੰਨ ਲਓ ਮੈਜੋਰਟੀ ਦੇ ਵਿੱਚ ਹੈ ਤਾਂ ਫਿਰ ਜਿਹੜੀ ਉਹ ਲੋਕਸ਼ਾਹੀ ਆ, ਲੋਕਤੰਤਰ ਜਿਹਨੂੰ ਕਹਿੰਦੇ ਆਪਾਂ, ਲੋਕਤਾਂਤਰਿਕ ਢਾਂਚਾ ਹੁੰਦਾ ਜਿਹੜਾ, ਤਾਂ ਉਹਦੀ ਕੀ ਔਕਾਤ ਹੈ, ਕੀ ਵਿਸਾਤ? ਉਹ ਕਿਤੇ ਨਾ ਕਿਤੇ ਲੱਗਦਾ ਆ ਕਿ ਇਹਦੇ 'ਚ ਬਹਿਸ ਦਾ ਬਹੁਤ ਵੱਡਾ ਇੱਕ ਵਿਸ਼ਾ ਹੋਣਾ ਚਾਹੀਦਾ, ਚਰਚਾ ਹੋਣਾ ਚਾਹੀਦਾ, ਇਹਦੇ ਤੇ ਸੰਵਾਦ ਹੋਣਾ ਚਾਹੀਦਾ ਕਿ ਜੇਕਰ ਨੋਟਾਂ ਦਾ ਰਿਜ਼ਲਟ ਤੇ ਕੋਈ ਪ੍ਰਭਾਵ ਹੀ ਨਹੀਂ ਹੈ ਤਾਂ ਫਿਰ ਨੋਟਾਂ ਹੈ ਕਿਉਂ? ਸੋ ਇਹ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ। ਆਉਣ ਵਾਲੇ ਸਮੇਂ 'ਚ ਲੱਗਦਾ ਕਿ ਇਹਦੇ ਤੇ ਬਹਿਸ ਹੋਊਗੀ, ਔਰ ਇਹ ਹੋਣੀ ਵੀ ਚਾਹੀਦੀ ਆ, ਕਿਉਂਕਿ ਦੇਖੋ ਨਾ, ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਕਿ 2-3 ਬੰਦੇ ਖੜੇ ਆ, 2-3 ਬੰਦਿਆਂ ਨੂੰ ਬਹੁਤ ਸਾਰੇ ਲੋਕ ਬਹੁ ਗਿਣਤੀ 'ਚ ਚਾਹੁੰਦੇ ਹੀ ਨਹੀਂ। ਜੇ ਉਹ ਨੋਟਾਂ ਨੂੰ ਵੱਧ ਵੋਟ ਕਰ ਜਾਂਦੇ ਆ ਜਾਂ ਉਹ ਘਰੇ ਵੀ ਬੈਠੇ ਰਹਿੰਦੇ ਆ, ਤੇ ਇਹਦਾ ਮਤਲਬ ਹੈ ਕਿ ਉਹਨਾਂ ਸਾਰਿਆਂ ਨੂੰ ਲਾਈਕ ਨਹੀਂ ਕਰਦੇ, ਉਹਨਾਂ ਸਾਰਿਆਂ ਨੂੰ ਨਕਾਰਦੇ ਪਏ ਆ। ਤਾਂ ਜਿਹੜਾ ਉਹਨਾਂ ਦਾ ਬਹੁ ਗਿਣਤੀ 'ਚ ਨਕਾਰਨਾ, ਫਿਰ ਉਹਦੀ ਜੇ ਕੀਮਤ ਹੀ ਹੈ ਨਹੀਂ, ਤਾਂ ਫਿਰ ਲੋਕਤੰਤਰ ਦੀ ਪਰਿਭਾਸ਼ਾ ਜਿਹੜੀ ਉਹ ਆਪਣੇ ਆਪ ਦੇ ਵਿੱਚ ਇੱਕ ਬਹਿਸ ਦਾ ਕੇਂਦਰ ਬਣੇਗੀ। ਬਿਲਕੁਲ ਜੀ, ਇਹਦਾ ਕਾਊਂਟ ਤੇ ਜ਼ਰੂਰ ਚਾਹੀਦਾ ਆ ਕਿ ਬਹੁਤ ਵਾਰੀ ਹੁਣ ਲੋਕੀ ਇਸ ਤੋਂ ਜਿਹੜਾ ਆ ਉਹ ਜਾਣੂ ਹੋਣ ਲੱਗੇ ਕਿ ਨੋਟਾ ਹੈ ਕੀ ਆ। ਅੱਗੇ ਲਈ ਗੱਲ ਕਰਦੇ ਹਾਂ, ਆਧਾਰ ਤੋਂ ਬਿਨਾਂ ਸੰਸਕਾਰ ਨਹੀਂ ਦਾ ਨਵਾਂ ਫਾਰਮੂਲਾ ਇੱਕ ਸ਼ਹਿਰ ਦੇ ਸਾਹਮਣੇ ਆ ਗਿਆ। ਆਧਾਰ ਨੇ ਵੀ ਬਹੁਤ ਸਿਆਪਾ ਪਾਇਆ ਹੋਇਆ ਭਾਰਤ ਦੇ। ਇੱਥੇ 2 ਬੱਚੀਆਂ ਦੀ ਮੌਤ ਹੋ ਗਈ ਇਸ ਕਰਕੇ ਕਿਉਂਕਿ ਉਹਨਾਂ ਦੇ ਪਰਿਵਾਰ ਕੋਲ ਆਧਾਰ ਕਾਰਡ ਹੈ ਨਹੀਂ ਸੀ, ਤੇ ਆਧਾਰ ਕਾਰਡ ਉਸ ਫੂਡ ਸਿਕਿਉਰਿਟੀ ਯੋਜਨਾ ਦੇ ਲਈ ਲਾਜ਼ਮੀ ਕੀਤਾ ਗਿਆ। ਆਧਾਰ ਕਾਰਡ ਹੈ ਨਹੀਂ ਤਾਂ ਇਹਦਾ ਮਤਲਬ ਹੈ ਤੁਹਾਡੇ ਕੋਲ ਭਾਰਤ 'ਚ ਜ਼ਿੰਦਗੀ। 2 ਬੱਚੀਆਂ ਮਰ ਗਈਆਂ। ਹੁਣ ਨਵੀਂ ਤੋਂ ਨਵੀਂ ਯੋਜਨਾ ਲੈ ਆਉਂਦੇ ਕਿ ਇਹਦੇ ਨਾਲ ਵੀ ਆਧਾਰ ਕਾਰਡ ਲਿੰਕ ਕਰਨਾ ਲਾਜ਼ਮੀ ਹੈ, ਕਦੇ ਪੈਨ ਕਾਰਡ ਦੇ ਨਾਲ, ਕਦੇ ਪਾਸਪੋਰਟ ਦੇ ਨਾਲ, ਕਦੇ ਹੁਣ ਇਹ ਐਲਾਨ ਕਰੀ ਜਾਂਦੇ ਆ ਕਿ ਆਉਣ ਵਾਲੇ ਸਮੇਂ 'ਚ ਆ ਜਿਹੜੀਆਂ ਜ਼ਮੀਨੀ ਰਜਿਸਟਰੀਆਂ ਹੁੰਦੀਆਂ ਇਹਦੇ ਲਈ ਵੀ ਤੁਹਾਨੂੰ ਆਧਾਰ ਕਾਰਡ ਦਿਖਾਉਣਾ ਪਊਗਾ। ਪਰ ਆਹ ਤੇ ਇੱਕ ਨਵਾਂ ਹੀ ਕੰਮ ਨਿਕਲ ਆਇਆ। ਫਰੀਦਾਬਾਦ ਦੇ ਵਿੱਚ ਇੱਕ ਸ਼ਮਸ਼ਾਨ ਘਾਟ ਦੇ ਬਾਹਰ ਬੋਰਡ ਲਾ ਦਿੱਤਾ ਗਿਆ ਕਿ ਮ੍ਰਿਤਕ ਦਾ ਆਧਾਰ ਕਾਰਡ ਹੋਣਾ ਲਾਜ਼ਮੀ ਹੈ, ਨਹੀਂ ਤੇ ਸੰਸਕਾਰ ਨਹੀਂ ਹੋਗਾ। ਮਤਲਬ ਕਿ ਆਧਾਰ ਨਹੀਂ ਤੋਂ ਸੰਸਕਾਰ ਨਹੀਂ। ਇਹਦੇ ਤੇ ਬਹੁਤ ਵੱਡੀ ਬਹਿਸ ਛਿੜ ਗਈ। ਹੁਣ ਜਿਹੜੇ ਉਸ ਸ਼ਮਸ਼ਾਨ ਘਾਟ ਦੇ ਪ੍ਰਬੰਧਕ ਆ ਉਹ ਕਹਿੰਦੇ ਆ ਜੀ ਕਿ ਅਸੀਂ ਕੀ ਕਰੀਏ, ਅਸੀਂ ਤੇ ਬਿਪਤਾ ਦੇ ਮਾਰੇ ਆ। ਅਸਲ ਦੇ ਵਿੱਚ ਉਹ ਕਹਿੰਦੇ ਕਿ ਇੱਥੇ ਲੋਕ ਆਉਂਦੇ ਆ, ਉਹ ਮੁਰਦਾ ਸਾੜ ਕੇ ਚਲੇ ਜਾਂਦੇ ਆ, ਜਾਣਕਾਰੀ ਉਹ ਗਲਤ ਲਿਖਾ ਜਾਂਦੇ। ਉਹ ਜਿਹੜੀ ਮੁਰਦੇ ਦੀ ਇਨਫੋਰਮੇਸ਼ਨ ਹੁੰਦੀ ਹੈ ਬਾਅਦ ਦੇ ਵਿੱਚ ਉਹਨਾਂ ਲਈ ਹੀ ਪਰੇਸ਼ਾਨੀ ਦਾ ਸਬਬ ਬਣ ਜਾਂਦੀ ਹੈ, ਔਰ ਉਹਨਾਂ ਦੀ ਪਰੇਸ਼ਾਨੀ ਦਾ ਨਹੀਂ, ਸਾਡੇ ਲਈ ਵੀ ਪਰੇਸ਼ਾਨੀ ਦਾ ਸਬਬ ਬਣ ਜਾਂਦੀ ਹੈ, ਕਿਉਂਕਿ ਨਿਗਮ ਮੁੜ ਕੇ ਜਿਹੜੇ ਡੈਥ ਸਰਟੀਫਿਕੇਟ ਉਹ ਨਹੀਂ ਜਾਰੀ ਕਰਦਾ। ਹੁਣ ਜਦੋਂ ਨਿਗਮ ਵਾਲਿਆਂ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਇਹੋ ਜਿਹਾ ਕੋਈ ਹੁਕਮ ਲਿਖਤੀ ਕੋਈ ਉਹਨਾਂ ਨੂੰ ਦਿੱਤਾ, ਕੋਈ ਵਰਬਲੀ ਕਿਹਾ, ਉਹ ਕਹਿੰਦੇ ਕਿ ਸਾਨੂੰ ਤੇ ਕੋਈ ਇਹਨਾਂ ਨੇ ਦੱਸਿਆ ਹੀ ਨਹੀਂ, ਪੁੱਛਿਆ ਹੀ ਨਹੀਂ, ਨਾ ਹੀ ਅਸੀਂ ਕੋਈ ਇਤਰਾਜ਼ ਕੀਤਾ। ਹਾਂ, ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਜਾਣਕਾਰੀ ਜਦੋਂ ਵੀ ਦਰਜ ਕਰਵਾਈ ਜਾਵੇ ਮ੍ਰਿਤਕ ਦੀ ਤਾਂ ਉਹ ਸਹੀ ਢੰਗ ਨਾਲ ਦਰਜ ਕਰਵਾਈ ਜਾਵੇ। ਇੰਨੇ ਨਾਲ ਅਸੀਂ ਤੇ ਇਹ ਨਹੀਂ ਆਖਿਆ ਕਿ ਭਾਈ ਤੁਸੀਂ ਆਧਾਰ ਕਾਰਡ ਹੀ ਮੁਰਦੇ ਦਾ ਲਾਜ਼ਮੀ ਕਰ ਦਿਓ। ਹੁਣ ਮਤਲਬ ਇਹ ਆ ਕਿ ਜੇ ਮੁਰਦੇ ਨੇ ਆਧਾਰ ਕਾਰਡ ਨਹੀਂ ਬਣਾਇਆ ਤੇ ਉਹਨੂੰ ਤੁਸੀਂ ਸੜਨ ਵੀ ਨਹੀਂ ਦਿਓਗੇ, ਉਹਨੂੰ ਫਿਰ ਤੁਸੀਂ ਕਿਸੇ ਪਾਸੇ ਲੱਗਣ ਨਹੀਂ ਦਿਓਗੇ, ਉਹ ਘਰੇ ਫਰਿੱਜ 'ਚ ਲੱਗਾ ਰਵੇ। ਹੁਣ ਜਿਹੜਾ ਉੱਥੋਂ ਦਾ ਪ੍ਰਬੰਧਨ ਹੈ ਉਹ ਕਹਿੰਦਾ ਜੀ ਕਿ ਠੀਕ ਆ, ਅਸੀਂ ਕਿਸੇ ਦੂਜੇ ਦੂਜੇ ਤਰੀਕੇ ਦੇ ਨਾਲ ਸਮਝਾ ਦਿਆ ਕਰਾਂਗੇ, ਪਰ ਇਹ ਜਿਹੜਾ ਬੋਰਡ ਆ ਅਸੀਂ ਲਾ ਦੇਵਾਂਗੇ। ਪਰ ਇੱਥੇ ਇੱਕ ਮਸਲਾ ਹੁਣ ਇਹ ਬਹੁਤ ਚਰਚਿਤ ਹੋਇਆ ਪਿਆ ਕਿ ਹਰੇਕ ਚੀਜ਼ ਦੇ ਵਿੱਚ ਸਰਕਾਰ ਤੇ ਆਧਾਰ ਲਾਜ਼ਮੀ ਕੀਤੀ ਜਾਂਦੀ ਹੈ, ਤਾਂ ਜਿਹੜੇ ਲੋਕ ਆਪਣੇ ਪੱਧਰ ਤੇ ਨਿੱਜੀ ਤੌਰ ਤੇ ਜਿਹੜੇ ਸਿਵਿਲੀਅਨ ਇਸ ਤਰ੍ਹਾਂ ਦੀਆਂ ਕੋਈ ਸੰਸਥਾਵਾਂ ਚਲਾਉਂਦੇ ਆ ਜਾਂ ਕੋਈ ਇਸ ਤਰ੍ਹਾਂ ਦੇ ਹੋਰ ਸੰਗਠਨ ਚਲਾਉਂਦੇ ਆ, ਜੇ ਉਹ ਵੀ ਆਪਣੇ ਪੱਧਰ ਤੇ ਇਸ ਤਰ੍ਹਾਂ ਆਧਾਰ ਕਾਰਡ ਲਾਜ਼ਮੀ ਕਰ ਦੇਣਗੇ ਤਾਂ ਫਿਰ ਤਾਂ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਖੂਨ ਲੈਣ ਵਾਲਾ, ਖੂਨ ਦੇਣ ਵਾਲਾ ਉਹ ਵੀ ਆਧਾਰ ਕਾਰਡ ਲਾਜ਼ਮੀ ਰੱਖੇ, ਨਹੀਂ ਤੇ ਉਹ ਸੰਸਥਾਵਾਂ ਕਹਿ ਦੇਣ ਕਿ ਅਸੀਂ ਤੇ ਕਿਸੇ ਦਾ ਬਲੱਡ ਵੀ ਨਹੀਂ ਲੈਂਦੇ। ਸੋ ਇਹ ਬਹੁਤ ਕੁਛ ਜਿਹੜਾ ਹੈ ਇਸ ਸਮੇਂ ਰਲਗੋਬਾ ਹੋਇਆ ਪਿਆ। ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਪਿਆ ਕਿ ਆਧਾਰ ਕੀ ਹੈ, ਇਹ ਕਿਹੜੇ ਮਾਮਲੇ 'ਚ ਜ਼ਰੂਰੀ ਹੈ, ਕਿਹੜੇ ਮਾਮਲੇ 'ਚ ਨਹੀਂ। ਹੁਣ ਸੁਪਰੀਮ ਕੋਰਟ ਤੇ ਟੇਕ ਰੱਖੀ ਹੈ ਸਾਰਿਆਂ ਨੇ, ਇਸ ਹਫ਼ਤੇ ਸ਼ਾਇਦ ਉੱਥੋਂ ਸਾਫ਼ ਹੋ ਜਾਏਗਾ ਕਿ ਆਧਾਰ ਕਾਰਡ ਜ਼ਰੂਰੀ ਹੈ ਜਾਂ ਨਹੀਂ ਜ਼ਰੂਰੀ। ਤਾਂ ਇਹ ਇੱਕ ਪਾਸਾ ਹੋ ਜਾਊਗਾ। ਜੇ ਜ਼ਰੂਰੀ ਹੈ ਤੇ ਇਹਦਾ ਮਤਲਬ ਹੈ ਕਿ ਫਿਰ ਸਾਰੇ ਬੰਦੇ ਜਿਹੜੇ ਉਹ ਆਧਾਰ ਕਾਰਡ ਬਣਾ ਲੈਣਗੇ, ਕਿਉਂਕਿ ਉਹਨਾਂ ਨੂੰ ਪਤਾ ਹੋਏਗਾ ਕਿ ਹੋ ਸਕਦਾ ਕੱਲ ਨੂੰ ਮੁਰਦੇ ਹੋਇਆ ਤੋਂ ਸਾਨੂੰ ਸਿਵਿਆਂ ਦੇ ਵਿੱਚ ਵੀ ਢੋਈ ਨਾ ਦਿੱਤੀ ਜਾਵੇ। ਤਾਂ ਇੱਕ ਪਾਸਾ ਹੋ ਜਾਏਗਾ। ਜੇ ਨਹੀਂ ਜ਼ਰੂਰੀ ਤੇ ਫਿਰ ਚੁੱਪ ਕਰਕੇ ਜਿਹੜੇ ਆਧਾਰ ਕਾਰਡ ਆ ਜਿਹਨੇ ਜੇਬ 'ਚ ਰੱਖਣਾ ਠੀਕ ਹੈ, ਜਿਹਨੇ ਨਹੀਂ ਬਣਵਾਉਣਾ ਉਹ ਇਹਨੂੰ ਸਤਿ ਸ੍ਰੀ ਅਕਾਲ ਕਹਿ ਦਿਓ। ਇੱਕ ਪਾਸੇ ਗੱਲ ਲੱਗ ਜਾਏਗੀ ਤੇ ਸ਼ਾਇਦ। ਬਿਲਕੁਲ ਜੀ, ਬਹੁਤ ਜ਼ਿਆਦਾ ਭੰਬਲ ਭੂਸਾ ਹੈ ਲੋਕਾਂ ਦੇ ਵਿੱਚ ਇਸ ਦਾ। ਤੇ ਬਾਕੀ ਆਪਾਂ ਸਰਕਾਰਾਂ ਦੀ ਗੱਲ ਕਰੀਏ, ਜਿਸ ਤਰ੍ਹਾਂ ਸਿਆਸਤ ਖੇਡੀ ਜਾਂਦੀ ਆ, ਦੇਖੋ ਪਾਣੀਆਂ ਦਾ ਮਸਲਾ, ਪਾਣੀ ਨੂੰ ਅੱਗ ਲਾ ਕੇ ਸਿਆਸਤ ਕਰ ਲੈਂਦੇ ਆ,
ਤੇ ਜੱਗੀ ਜੌਹਲ ਦੀ ਗ੍ਰਿਫਤਾਰੀ ਤੇ ਸਿਆਸਤ ਹੋ ਰਹੀ ਆ ਤੇ ਕੈਪਟਨ ਨੇ ਇੰਗਲੈਂਡ ਤੋਂ ਤਸ਼ੱਦਦ ਦੀ ਰਿਪੋਰਟ ਮੰਗੀ। ਦੇਖੋ, ਕੈਪਟਨ ਅਮਰਿੰਦਰ ਸਿੰਘ ਤੇ ਸਿੱਧਾ ਹੋ ਗਿਆ। ਉਹ ਤੇ ਜਿਹੜਾ ਇਹਨਾਂ ਦਾ ਸਾਬਕਾ ਪ੍ਰਧਾਨ ਮੰਤਰੀ ਹੈ UK ਵਾਲਿਆਂ ਦਾ, ਡੇਵਿਡ ਕੈਮਰਨ, ਉਹਨੂੰ ਕਹਿੰਦਾ ਕਿ ਤਸ਼ੱਦਦ ਦੀ ਮੈਨੂੰ ਕੋਈ ਸਬੂਤਬਾਜ਼ੀ ਤੁਸੀਂ ਦਿਖਾਓ। ਐਵੇਂ ਤੁਸੀਂ ਆਖੀ ਜਾਂਦੇ ਕਿ ਤਸ਼ੱਦਦ ਹੋਇਆ, ਕਾਹਦੇ ਨਾਲ ਤਸ਼ੱਦਦ ਹੋ ਗਿਆ? ਅਸੀਂ ਤੇ ਕੁਛ ਕਿਹਾ ਹੀ ਨਹੀਂ। ਹੁਣ UK ਵਾਲਿਆਂ ਕੋਲ ਕਿਹੜੇ ਸਬੂਤ ਹੋ ਸਕਦੇ ਆ? ਬੰਦਾ ਬਾਗੇ ਪੁਰਾਣੇ CI ਸਟਾਫ ਦੇ ਵਿੱਚ ਫੜਿਆ, ਹੁਣ ਲੰਡਨ ਦੇ ਵਿੱਚ ਉਹਨਾਂ ਕੋਲ ਸਬੂਤ ਕਿੱਦਾਂ ਪਹੁੰਚ ਜਾਣਗੇ? ਕਿਉਂਕਿ ਸਾਡੇ ਪੰਜਾਬ ਦੇ ਥਾਣਿਆਂ ਦੇ ਲਾਗੋਂ ਤਾਂ ਚਿੜੀ ਵੀ ਨਹੀਂ ਫੁਰਕਦੀ, ਉਹ ਵੀ ਪਾਸੇ ਦੀ ਹੋ ਕੇ ਲੰਘ ਜਾਂਦੀ ਹੈ। ਔਰ ਸਬੂਤ ਤੇ ਇੱਥੇ ਪਿੰਡ ਦੇ ਵਿੱਚ ਥਾਣਾ ਹੋਵੇ, ਪਿੰਡ ਚੋਂ ਮੁੰਡਾ ਚੁੱਕਿਆ ਹੋਵੇ, ਉਹਦੇ ਘਰਦਿਆਂ ਨੂੰ ਸਬੂਤ ਨਹੀਂ ਦਿੰਦੇ ਕਿ ਇਸ ਮੁੰਡੇ ਦੇ ਨਾਲ ਕੀ ਹੋਇਆ। ਉਹ ਤੇ ਆਪ ਹੀ ਵਿਚਾਰਾ ਦੱਸਦਾ, ਜਾਂ ਉਹਦੇ ਅੰਗ ਦੱਸਦੇ, ਜਾਂ ਪੀੜਾਂ ਦੱਸਦੀਆਂ ਕਿ ਥਾਣੇ ਦੇ ਵਿੱਚ ਕਿਸ ਤਰ੍ਹਾਂ ਦਾ ਮਾਣ ਸਤਿਕਾਰ ਕੀਤਾ ਜਾਂਦਾ। ਹੁਣ UK ਵਾਲਿਆਂ ਨੂੰ ਇਸ ਤਰ੍ਹਾਂ ਕਹਿ ਦੇਣਾ ਕਿ ਤੁਸੀਂ ਤਸ਼ੱਦਦ ਦੇ ਸਬੂਤ ਦਿਓ, ਮੇਰੇ ਖਿਆਲ ਦੇ ਨਾਲ ਇਹ ਡਿਪਲੋਮੈਟਿਕ ਪੱਧਰ ਤੇ ਕੋਈ ਸਾਰਥਕ ਜਵਾਬਦੇਹੀ ਨਹੀਂ ਹੈਗੀ ਕੈਪਟਨ। ਦੂਜੀ ਚੀਜ਼ ਜਿਹੜੀ ਹੈ ਕਿ ਸਿਆਸਤ ਭਖੀ ਹੋਈ ਆ, ਉਹ ਵਾਕਈ ਸਿਆਸਤ ਇਸ ਸਮੇਂ ਬਹੁਤ ਤੇਜ਼ ਹੋ ਗਈ ਹੈ ਜੱਗੀ ਜੌਹਲ ਦੇ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਕੱਲ ਵੀ ਫਿਰ ਇੱਕ ਪ੍ਰੈਸ ਕਾਨਫਰੰਸ ਲਾ ਕੇ ਮੰਗ ਕੀਤੀ ਆ ਕਿ ਇਸ ਮਾਮਲੇ ਦੇ ਵਿੱਚ ਓਪਨਲੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਖੁੱਲੇ ਰੂਪ 'ਚ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਅਕਾਲੀ ਵੀ ਕੱਲ ਗਏ ਆ, ਅਕਾਲੀਆਂ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਇੱਕ ਮੰਗ ਪੱਤਰ ਦਿੱਤਾ। ਉਹਦੇ 'ਚ ਉਹਨਾਂ ਨੇ ਮੰਗ ਕੀਤੀ, ਉਹ ਕਹਿੰਦੇ ਆ ਕਿ ਜੌਹਲ ਦੇ ਮੁੱਦੇ ਤੇ ਸਥਿਤੀ ਸਪਸ਼ਟ ਕੀਤੀ ਜਾਵੇ ਕਿ ਇਹਦੇ ਨਾਲ ਮਨੁੱਖੀ ਅਧਿਕਾਰਾਂ ਦਾ ਹਨਨ ਹੋਇਆ ਜਾਂ ਨਹੀਂ ਹੋਇਆ, ਕਿਉਂਕਿ ਪੂਰੇ ਸੰਸਾਰ ਦੇ ਵਿੱਚ ਪੰਜਾਬੀ ਸਾਖ ਨੂੰ ਧੱਕਾ ਲੱਗ ਉਹ ਮੰਗ ਪੱਤਰ ਦੇ ਕੇ ਆਇਆ। ਮਤਲਬ ਕਿ ਆਮ ਆਦਮੀ ਪਾਰਟੀ ਵਾਲੇ ਵੀ ਇਸ ਹੱਕ 'ਚ ਹੈ ਕਿ ਸਥਿਤੀ ਸਪਸ਼ਟ ਕੀਤੀ ਜਾਵੇ। ਉਧਰ ਜਿਹੜੇ ਅਕਾਲੀ ਦਲ ਵਾਲੇ ਉਹ ਵੀ ਕਹਿੰਦੇ ਸਥਿਤੀ ਸਪਸ਼ਟ ਕੀਤੀ ਜਾਵੇ। ਰਹਿ ਗਈ ਭਾਰਤੀ ਜਨਤਾ ਪਾਰਟੀ। ਭਾਰਤੀ ਜਨਤਾ ਪਾਰਟੀ ਦਾ ਹਾਲ ਕੱਲ ਬਹੁਤ ਹਾਸੋਹੀਣਾ ਹੋਇਆ। ਭਾਰਤੀ ਜਨਤਾ ਪਾਰਟੀ ਸਾਰੀ ਇੱਥੇ ਵਿਰੋਧ ਕਰੀ ਜਾਂਦੀ ਹੈ ਪੰਜਾਬ ਦੇ ਵਿੱਚ ਕਿ ਜਿਹੜੇ ਜੱਗੀ ਜੌਹਲ ਦੇ ਪੱਖ ਪੂਰਦੇ ਆ ਉਹ ਬੰਦੇ ਸਹੀ ਨਹੀਂ ਹੈਗੇ। ਇੱਥੋਂ ਤੱਕ ਕਿ ਕੈਪਟਨ ਨੇ ਵੀ ਕਹਿਤਾ ਕਿ ਜਿਹੜੇ ਜੱਗੀ ਜੌਹਲ ਦਾ ਸਮਰਥਨ ਕਰਦੇ ਆ ਉਹ ਪੰਜਾਬ ਵਿਰੋਧੀ ਆ। ਪਰ ਕਮਾਲ ਦੀ ਗੱਲ ਹੈ ਕਿ ਕੱਲ ਭਾਰਤੀ ਜਨਤਾ ਪਾਰਟੀ ਦੇ 2 ਲੀਡਰ ਹੈ ਜਿਹੜੇ ਉਹ ਸਪੀਕਰ ਨੂੰ ਮੰਗ ਪੱਤਰ ਦੇ ਕੇ ਆਏ ਆ ਇਸ ਮਾਮਲੇ ਦੇ ਵਿੱਚ ਚੰਗੀ ਤਰ੍ਹਾਂ ਤਹਿਕੀਕਾਤ ਹੋਣੀ। ਸੋ ਸਾਰੇ ਪਾਸੇ ਸਿਆਸਤ ਹੁੰਦੀ ਪਈ ਆ। ਦੂਜੇ ਪਾਸੇ ਜੱਗੀ ਜੌਹਲ ਹੈ ਜਿਹੜਾ ਉਹ ਆਪਣੇ ਆਪ ਨੂੰ ਕਹਿੰਦਾ ਹੋਏਗਾ, ਪਰ ਇਹਦੇ ਸਿਆਸਤ ਖਾਨੇ ਦੇ ਵਿੱਚੋਂ ਕੁਝ ਸਿਆਸਤਦਾਨ ਹੈ ਜਿਹੜੇ ਉਹ ਨਿੱਜੀ ਮਫਾਦ, ਨਫੇ ਨੁਕਸਾਨ ਜਿਹੜਾ ਉਹ ਦੇਖ ਰਹੇ ਜੀ। ਬਿਲਕੁਲ, ਕਹਿੰਦੇ ਸਿਆਸਤ ਜਿਹੜੀ ਆ ਉਹ ਹੋਣ ਲੱਗ ਜਾਂਦੀ ਆ। ਤੇ ਅੱਗੇ ਆਪਾਂ ਗੱਲ ਕਰਦੇ ਆ ਪੰਜਾਬ ਸਰਕਾਰ ਦੀ ਇੱਕ ਹੋਰ ਸਖਤੀ, ਨਿੱਜੀ ਈਮੇਲ ਸਰਕਾਰੀ ਅਫਸਰ ਨਹੀਂ ਵਰਤ ਸਕਣਗੇ। ਸਰਕਾਰ ਨੇ 1-2 ਫੈਸਲੇ ਜਿਨ੍ਹਾਂ ਦੀ ਚਰਚਾ ਜਿਹੜੀ ਅਖਬਾਰਾਂ 'ਚ ਬਹੁਤ ਘੱਟ ਹੋ, ਉਹਦਾ ਕਾਰਨ ਇਹ ਹੈ ਕਿ ਜੱਗੀ ਜੌਹਲ ਵਾਲੀ ਖਬਰ ਇੱਕ ਤੇ ਉਹ ਬਹੁਤ ਜ਼ਿਆਦਾ ਹੌਟ ਆ, ਦੂਸਰਾ ਸੁਖਪਾਲ ਸਿੰਘ ਖਹਿਰਾ ਦਾ ਮੁੱਦਾ। ਪਰ 2-3 ਇਹੋ ਜਿਹੇ ਨੁਕਤੇ ਸੀ ਜਿਨ੍ਹਾਂ ਤੇ ਵੱਡੀ ਬਹਿਸ ਹੋਣੀ ਚਾਹੀਦੀ ਸੀ, ਖੁੱਲ ਕੇ ਚਰਚਾ ਹੋਣਾ ਚਾਹੀਦਾ ਸੀ, ਉਹ ਨਹੀਂ ਹੋ ਰਿਹਾ। ਇੱਕ ਕੀ ਹੈ, ਇਹਨਾਂ ਨੇ ਸੈਸ਼ਨ ਜਿਹੜਾ ਸੱਦਿਆ, ਸਰਦ ਰੁੱਤ ਦਾ ਸੈਸ਼ਨ ਪੰਜਾਬ ਅਸੈਂਬਲੀ 'ਚ ਸੱਦਿਆ, ਉਹ ਮਹਿਜ਼ 3 ਦਿਨਾਂ ਦਾ, ਮਤਲਬ ਕਿ ਇੱਕ ਦਿਨ ਸ਼ਰਧਾਂਜਲੀ ਸਮਾਗਮ ਤੇ ਚਾਹ ਪਾਣੀ ਦਾ ਪ੍ਰੋਗਰਾਮ, ਦੂਜੇ ਦਿਨ ਗਾਲਮੰਦੇ ਦਾ ਪ੍ਰੋਗਰਾਮ ਇਹ ਹੋ ਸਕਦਾ, ਰੰਗ ਪ੍ਰੋਗਰਾਮ ਇਹ ਹੋ ਸਕਦਾ, ਤੀਜੇ ਦਿਨ ਜਿਹੜੀ ਇਹ ਸਿਆਸੀ ਬਰਾਤ ਆ ਉਹਦੀ ਰਵਾਨਗੀ। ਯਾਨੀ ਇਹ ਸੈਸ਼ਨ ਆ, ਇਹਦੇ 'ਚ ਸਾਰੇ ਪੰਜਾਬ ਦੇ ਮੁੱਦੇ ਵਿਚਾਰੇ ਜਾਣਗੇ, ਇਹਦੇ 'ਚ ਲੋਕਾਂ ਦੀ ਭਲਾਈ ਲਈ ਸਕੀਮਾਂ ਘੜੀਆਂ। ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕੁਝ ਘੰਟਿਆਂ 'ਚ ਇਹ ਕੀ ਉੱਥੇ ਗੁਲ ਖਿਲਾਉ। ਦੂਜਾ ਨੁਕਤਾ ਇਹ ਸੀ ਜੋ ਇਹਨਾਂ ਖਬਰਾਂ ਦੀ ਛਾਂ ਹੇਠ ਕਿਤੇ ਬੈਠਾ ਨਜ਼ਰ ਆਇਆ, ਉਹ ਲੋਕਾਂ ਨੂੰ ਬਹੁਤਾ ਜ਼ਿਆਦਾ ਦਿਸਿਆ ਨਹੀਂ। ਇਹਨਾਂ ਨੇ ਕੀ ਕੀਤਾ ਕਿ ਪੰਜਾਬ ਦੇ ਜਿਹੜੇ ਮੁਲਾਜ਼ਮ ਆ ਉਹਨਾਂ ਤੇ ਸਖਤੀ ਕਰ ਦਿੱਤੀ ਆ ਕਿ ਹੁਣ ਮੁਲਾਜ਼ਮ ਹੜਤਾਲਾਂ 'ਚ ਹਿੱਸਾ ਨਹੀਂ ਲੈਣਗੇ। ਜਿਹੜੇ ਮੁਲਾਜ਼ਮ ਇਸ ਤਰ੍ਹਾਂ ਕਰਨਗੇ, ਪਹਿਲਾਂ ਤੇ ਉਹਨਾਂ ਦੀ ਤਨਖਾਹ ਵਗੈਰਾ 'ਚੋਂ ਕਟੌਤੀ ਕੀਤੀ ਜਾਇਆ ਕਰੂਗੀ ਜਾਂ ਉਹਨਾਂ ਦੀ ਤਰੱਕੀ ਰੋਕ ਦਿੱਤੀ ਜਾਇਆ ਕਰੂਗੀ। ਜੇ ਕੋਈ ਲਗਾਤਾਰ ਇਸ ਤਰ੍ਹਾਂ ਹੜਤਾਲਾਂ 'ਚ ਪਾਰਟੀਸਪੇਟ ਕਰਿਆ ਕਰੂਗਾ ਤੇ ਫਿਰ ਉਹਨੂੰ ਪੱਕਾ ਹੀ ਘਰ ਨੂੰ ਘੱਲ ਦਿੱਤਾ। ਇਹ ਵੀ ਇੱਕ ਤਰ੍ਹਾਂ ਕਿਤੇ ਨਾ ਕਿਤੇ ਆਵਾਜ਼ ਨੂੰ ਜਾਂ ਵਿਰੋਧ ਨੂੰ, ਆਲੋਚਨਾ ਨੂੰ ਦਬਾਉਣ ਦਾ ਯਤਨ ਸਰਕਾਰ ਦਾ। ਇਹਦੇ ਤੇ ਕੋਈ ਚਰਚਾ ਨਹੀਂ ਹੋਈ। ਹੁਣ ਤੀਸਰਾ ਇਹਨਾਂ ਦਾ ਵੱਡਾ ਫੈਸਲਾ ਇਹ ਆ ਕਿ ਜਿਹੜੇ ਸਰਕਾਰੀ ਦਫ਼ਤਰਾਂ 'ਚ ਬਾਬੂ ਬਹਿੰਦੇ ਆ, ਉਹ ਸਰਕਾਰੀ ਕੰਮ ਦੇ ਦੌਰਾਨ ਜਦੋਂ ਵੀ ਉਹ ਕੰਮ ਕਰਦੇ ਹੋਣਗੇ, ਸਰਕਾਰੀ ਕਾਰਜਕਾਲ ਦੇ ਦੌਰਾਨ ਜੋ ਉਹਨਾਂ ਦਾ ਦਿਨਚਰਿਆ ਦਾ ਹੋਊਗਾ, ਉਸ ਸਮੇਂ ਦੌਰਾਨ ਉਹ ਨਿੱਜੀ ਈਮੇਲ ਸਰਵਰ ਨਹੀਂ ਭਾਵੇਂ ਆ ਕਿ ਜਿੱਦਾਂ ਇੱਕ ਆਪਣਾ ਈਮੇਲ ਅਕਾਊਂਟ ਹੁੰਦਾ ਹੈ ਪਰਸਨਲ, ਦੂਸਰਾ ਹੁੰਦਾ ਸਾਡੇ ਅਦਾਰੇ ਦਾ ਜਾਂ ਜਿੱਥੇ ਅਸੀਂ ਸਰਕਾਰੀ ਜੌਬ ਕਰਦੇ ਹਾਂ। ਮਤਲਬ ਇਹ ਆ ਕਿ ਉਹ ਦਫ਼ਤਰ ਦੇ ਵਿੱਚ ਬਹਿ ਕੇ ਆਪਣੀ ਸੀਟ ਤੇ ਬਹਿ ਕੇ ਨਿੱਜੀ ਈਮੇਲ ਨਹੀਂ ਵਰਤ ਸਕਦੇ। ਇਹ ਕਿਉਂ ਹੋਇਆ? ਦਰਅਸਲ ਸਾਨੂੰ ਸਰਕਾਰੀ ਡਾਇਰੀਆਂ ਮਿਲਦੀਆਂ ਜੋ ਮੀਡੀਆ ਨਾਲ ਜੁੜੇ, ਉਹਨਾਂ ਤੇ ਸਾਰਿਆਂ ਦੇ ਨੰਬਰ ਹੁੰਦੇ ਆ, ਮੰਤਰੀਆਂ, ਸੰਤਰੀਆਂ ਦੇ, ਸੈਕਟਰੀਆਂ ਦੇ,
MPs MLAs ਸਾਰਿਆਂ ਦੇ ਨੰਬਰ ਹੁੰਦੇ ਆ, ਨਾਲ ਈਮੇਲ ਐਡਰੈਸ। ਤਾਂ ਅਕਸਰ ਦੇਖਣ 'ਚ ਕੀ ਮਿਲਦਾ ਹੈ ਕਿ ਜਦੋਂ ਉਹਨਾਂ ਈਮੇਲਸ ਤੇ ਸ਼ਿਕਾਇਤ ਕੀਤੀ ਜਾਂਦੀ ਹੈ, ਬਿਜਲਾਈ ਚਿੱਠੀਆਂ ਰਾਹੀਂ ਕੋਈ ਸ਼ਿਕਾਇਤ ਸਮੱਸਿਆ ਭੇਜੀ ਜਾਂਦੀ ਹੈ, ਤਾਂ ਉਹ ਕਿਸੇ ਪਾਸੇ ਲੱਗਦੀ ਨਹੀਂ, ਜਾਂ ਇਹ ਵੀ ਹੁੰਦਾ ਕਿ ਉਹ ਦੇਖੀ ਹੋਈ ਨਹੀਂ ਜਾਂਦੀ, ਉਹ ਉੱਥੇ ਦੀ ਉੱਥੇ ਹੀ ਸਹਿਕ ਕੇ ਮਰ ਜਾਂਦੀ ਹੈ। ਹੁਣ ਇਹ ਜਦੋਂ ਸ਼ਿਕਾਇਤ ਉੱਤੋਂ ਤੱਕ ਪਹੁੰਚੀ ਕਿ ਬਹੁਤੇ ਜਿਹੜੇ ਬਾਬੂ ਆ ਉਹ ਆਪਣਾ ਨਿੱਜੀ ਈਮੇਲ ਅਕਾਊਂਟ ਦੇਖਦੇ ਆ, ਕਿਉਂਕਿ ਨਿੱਜੀ ਈਮੇਲ ਅਕਾਊਂਟ 'ਚ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਕਿਹੜੇ ਮੇਲ ਸਾਡੇ ਲਈ ਲਾਜ਼ਮੀ ਹੈ, ਕਿਹੜੇ ਗੈਰ ਲਾਜ਼ਮੀ। ਉਹ ਫਿਰ ਜਿਹੜੀ ਲਾਜ਼ਮੀਅਤ ਹੁੰਦੀ ਹੈ ਉਹਦੇ ਵੱਲ ਤਵੱਜੋ ਦਿੰਦੇ ਆ, ਦੂਜਿਆਂ ਨੂੰ ਚੱਕ ਕੇ ਪਰੇ ਮਾਰਦੇ ਆ। ਹੁਣ ਇਹਨਾਂ ਨੇ ਜਿਹੜਾ ਇਹ ਫੈਸਲਾ ਲਿਆ ਕਿ ਸਿਰਫ ਤੇ ਸਿਰਫ ਸਰਕਾਰੀ ਈਮੇਲ ਹੀ ਤੁਸੀਂ ਉੱਥੇ ਵਰਤ ਸਕਦੇ ਹੋ, ਤਾਂ ਮੇਰੇ ਖਿਆਲ ਦੇ ਨਾਲ ਇਹ ਫੈਸਲਾ ਸਰਕਾਰ ਦਾ ਚੰਗਾ, ਕਿਉਂਕਿ ਨਿੱਜੀ ਈਮੇਲ ਵਰਤਣ ਦਾ ਮਤਲਬ ਇਹ ਆ ਕਿ ਜਿਹੜਾ ਉਹਨਾਂ ਦਾ ਜਨਤਕ ਈਮੇਲ ਐਡਰੈਸ ਆ, ਜੋ ਸਮੱਸਿਆ ਉਹਦੇ ਤੇ ਆਮ ਬੰਦਾ ਭੇਜਦਾ, ਉਸ ਸਮੱਸਿਆ ਨੂੰ ਉਹ ਦੇਖਦੇ ਹੀ ਨਹੀਂ। ਬਿਲਕੁਲ ਜੀ, ਫੈਸਲਾ ਬਾਕੀ ਜਿਹੜੀ ਚੰਗੀ ਗੱਲ ਆ ਉਹਦੀ ਚੰਗੀ ਹੀ ਗੱਲ ਕਰਨੀ ਚਾਹੀਦੀ ਆ। ਤੇ ਅੱਗੇ ਪਿੱਛੇ ਜਿਹੇ ਇੱਕ ਗੀਤ ਆਇਆ ਸੀਗਾ ਜੀ, ਪੰਜਾਬ ਦਾ ਹੀ ਗਾਇਕ ਆ, ਅੱਜ ਕੱਲ੍ਹ ਕੈਨੇਡਾ ਦੇ ਵਿੱਚ ਜੇਲ੍ਹਾਂ ਵਿੱਚੋਂ ਫੋਨ ਆਉਣਗੇ। ਹੁਣ ਇਸੇ ਤਰ੍ਹਾਂ ਦਾ ਜਿਹੜਾ ਅਮਲ ਹੋਣਾ ਸ਼ੁਰੂ ਹੋ ਗਿਆ। ਹੁਣ ਪੰਜਾਬ ਦੀਆਂ ਜੇਲ੍ਹਾਂ ਨੇ ਕਮਾਲ ਕਰਤਾ ਕਿ ਜੇਲ੍ਹ ਦੇ ਵਿੱਚੋਂ ਹੀ ਫੋਨ ਤੇ ਧਮਕੀਆਂ ਆ ਰਹੀਆਂ। ਉਹਨੇ ਤੇ ਗਾਣਾ ਗਾਇਆ ਸੀ ਜੇਲ੍ਹਾਂ 'ਚੋਂ ਫੋਨ ਆਉਣਗੇ, ਤੇ ਮੇਰੇ ਖਿਆਲ ਦੇ ਨਾਲ ਕੋਈ ਹੁਣ ਗਾਣਾ ਇਹ ਵੀ ਕੱਢਣਾ ਪੈ ਸਕਦਾ ਕਿ ਜੇਲ੍ਹਾਂ 'ਚੋਂ ਬੀਬੀਆਂ ਦੇ ਫੋਨ ਆਉਣਗੇ। ਕੱਲ ਕੈਦਨਾਂ ਤੋਂ ਵੀ ਫੋਨ ਫੜੇ ਗਿਆ ਲੁਧਿਆਣਾ। ਉਹ ਕਹਿੰਦੀਆਂ ਕਿ ਜੇ ਮਰਦਾਨਾ ਕੈਦੀ ਰੱਖ ਸਕਦੇ ਤੇ ਫਿਰ ਜਨਾਨਾ ਕੈਦੀ ਇਸ ਸਹੂਲਤ ਤੋਂ ਮਹਿਰੂਮ ਕਿਉਂ ਰਹਿਣ। ਦੂਜੇ ਪਾਸੇ ਇਹ ਖਬਰ ਆ ਗਈ, ਕੱਲ ਦੀ ਇਹ ਖਬਰ ਸੀਗੀ ਕਿ ਜਨਾਨਾ ਕੈਦਨਾਂ ਤੋਂ ਵੀ ਬਹੁਤ ਸਾਰੇ ਮੋਬਾਈਲ ਜਿਹੜੇ ਫੜੇ ਗਏ ਲੁਧਿਆਣਾ ਜੇਲ੍ਹ 'ਚ। ਇਹਦਾ ਮਤਲਬ ਹੈ ਕਿ ਉਹ ਵੀ ਮੋਬਾਈਲ ਯੂਜ਼ਿੰਗ ਕਰਦੀਆਂ ਪਈਆਂ, ਮੋਬਾਈਲ ਵਰਤਦੀਆਂ ਪਈਆਂ। ਦੂਜੇ ਪਾਸੇ ਅੱਜ ਇੱਕ ਬਹੁਤ ਵੱਡੀ ਖਬਰ ਆ ਗਈ, ਜਿਵੇਂ ਪੰਜਾਬ ਨੇ ਅੱਖ ਖੋਲੀ, ਇਹ ਇੱਕਾ ਦੁੱਕਾ ਅਖਬਾਰਾਂ 'ਚ ਉੱਦਾਂ ਤੇ ਖਬਰ ਆਈ ਆ, ਪਰ ਚਰਚਾ ਦੀ ਬਹੁਤ ਦੂਰ ਦੂਰ ਤੱਕ ਆ। ਦੱਸਦੇ ਆ ਕਿ ਬਠਿੰਡਾ ਜੇਲ੍ਹ ਦੇ ਵਿੱਚੋਂ ਇੱਕ ਕੈਦੀ ਨੇ, ਇੱਕ ਨਜ਼ਰਬੰਦੀ ਨੇ ਜਾ ਕੇ ਚੱਕ ਕੇ ਫੋਨ ਕਰ ਦਿੱਤਾ ਆਪਣੇ ਗਵਾਹ ਨੂੰ ਕਿ ਮਿੱਤਰਾ ਤੂੰ ਟਿਕ ਜਾ, ਟਿਕਾਸ ਖਾ ਜਾ, ਨਹੀਂ ਤੇ ਫਿਰ ਤੈਨੂੰ ਅਸੀਂ ਪਟਾਸ ਦੇ ਦਿਆਂਗੇ। ਉਸ ਗਵਾਹ ਨੇ ਜਦੋਂ ਜਾ ਕੇ ਪੁਲਿਸ ਨੂੰ ਕੰਪਲੇਂਟ ਕੀਤੀ ਕਿ ਮੈਨੂੰ ਤੇ ਜੇਲ੍ਹ ਦੇ ਵਿੱਚੋਂ ਫਲਾਣੇ ਬੰਦੇ ਨੇ ਇਸ ਨੰਬਰ ਤੇ ਕਾਲ ਕੀਤੀ ਆ ਤੇ ਕਾਲ ਕਰਕੇ ਧਮਕਾਇਆ ਕਿ ਤੂੰ ਜੇ ਗਵਾਹੀ ਦਿੱਤੀ ਤੇ ਫਿਰ ਤਬਾਹੀ ਕਰ ਦਿਆਂਗੇ ਤੇਰੀ, ਮੈਂ ਕਿੱਧਰ ਜਾਵਾਂ। ਜਦੋਂ ਫਿਰ ਉਹਨੇ ਜਾ ਕੇ ਕੰਪਲੇਂਟ ਦਿੱਤੀ, ਸਾਰੇ ਪਾਸੇ ਹੜਕੰਪ ਮਚ ਗਿਆ ਕਿ ਕਮਾਲ ਦੀ ਗੱਲ ਆ। ਜੇਲ੍ਹ ਦੇ ਵਿੱਚੋਂ ਅੱਗੇ ਤੇ ਚਲੋ ਫੋਟੋਆਂ ਪਾਈਆਂ ਜਾਂਦੀਆਂ ਸਨ, ਬਰਥਡੇ ਮਨਾ ਕੇ ਉਹ ਲੋਕਾਂ ਨੂੰ ਦਿਖਾਏ ਜਾਂਦੇ ਸਨ, ਜਾਂ ਲੱਖੇ ਸਿਧਾਣੇ ਵਰਗੇ ਕਦੇ ਨਾ ਕਦੇ ਫੇਸਬੁੱਕ ਤੇ ਲਾਈਵ ਹੋ ਕੇ ਦੁੱਖ ਸੁੱਖ ਫੋਲ ਲੈਂਦੇ ਸੀ। ਇੱਥੇ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ। ਹੁਣ ਧਮਕੀਆਂ ਕੀ, ਇੱਥੇ ਧਮਾਕੇ ਹੋਈ ਜਾਂਦੇ ਆ, ਕਿਉਂਕਿ ਇਹ ਇਸੇ ਜੇਲ੍ਹ ਦਾ ਹੀ ਮਸਲਾ ਹੈ ਕਿ ਇਸ ਜੇਲ੍ਹ ਦੇ ਵਿੱਚ ਇੱਕ ਵਾਰੀ ਇੱਕ ਨੇਤਾ ਨੂੰ ਬਹੁਤ ਬੁਰੀ ਤਰ੍ਹਾਂ ਜਲੀਲ ਕਰਕੇ ਕੁੱਟਿਆ ਗਿਆ ਸੀ, ਨੰਗਿਆਂ ਕਰਕੇ ਉਹਦੀ ਵੀਡੀਓ ਬਣਾਈ ਗਈ ਸੀ ਤੇ ਫਿਰ ਨੈਟ ਤੇ ਚਾੜ ਦਿੱਤੀ ਗਈ। ਇਸੇ ਜੇਲ੍ਹ ਦੇ ਵਿੱਚ ਅੱਗੇ ਵੀ ਇੱਕ ਵਾਰੀ ਇਹੋ ਜਿਹਾ ਮਸਲਾ ਸਾਹਮਣੇ ਆਇਆ ਸੀਗਾ ਕਿ ਇੱਕ ਕੈਦੀ ਨੇ ਬਾਹਰ ਇੱਕ ਠੇਕੇਦਾਰ ਨੂੰ, ਜਿਹੜਾ ਬਹੁਤ ਅਮੀਰ ਸੀਗਾ, ਉਹਨੂੰ ਫੋਨ ਕਰ ਦਿੱਤਾ ਕਿ ਇੰਨੇ ਪੈਸੇ ਦੇ ਦੇ, ਇੱਥੇ ਤੜਕੇ ਫੜਕੇ ਦਾ ਸਮਾਨ ਮੁੱਕਾ ਪਿਆ, ਨਹੀਂ ਤਾਂ ਤੇਰੇ ਤੜਕੇ ਲਾ ਦਿਆਂਗੇ ਅਸੀਂ। ਫਿਰ ਤੀਜੀ ਦਫਾ ਇਹ ਹੋਇਆ ਕਿ ਇੱਕ ਗੈਂਗਸਟਰ ਜਿਹੜਾ ਕਿ ਬਠਿੰਡੇ ਦੇ ਲਾਗੇ ਦੇ ਪਿੰਡ ਦਾ ਹੀ ਸੀ, ਉਹਨੇ ਅੰਦਰ ਪਿਸਤੌਲ ਮੰਗਾ ਲਿਆ ਇਸ ਜੇਲ੍ਹ ਦੇ ਵਿੱਚ। ਪਿਸਤੌਲ ਮੰਗਾ ਕੇ ਉਹਨੇ ਜਿਹੜਾ ਉਹਦਾ ਲਾਗ ਡਾਟ ਵਾਲਾ ਬੰਦਾ ਸੀ ਉਹਨੂੰ ਠੋਕ ਦਿੱਤਾ। ਉਹਦੇ ਵਧੀ ਸੀ ਰੱਬ ਦੀ, ਉਹਨੇ ਬਚਾ ਲਿਆ, ਨਹੀਂ ਤੇ ਮਾਰ ਦੇਣ ਲੱਗਾ ਸੀਗਾ। ਸੋ ਜਿਹੜੀ ਜੇਲ੍ਹ ਦੇ ਵਿੱਚ ਪਿਸਤੌਲ ਤੱਕ ਗਿਆ ਹੋਇਆ, ਉਸੇ ਜੇਲ੍ਹ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਫੇਰ ਸ਼ਿਕਾਇਤਾਂ। ਇਹ ਬਹੁਤ ਜ਼ਿਆਦਾ ਪ੍ਰਬੰਧ ਹੈ ਜਿਹੜਾ ਇਹਨਾਂ ਦਾ ਇਸ ਸਮੇਂ ਖਚਕ ਚੁੱਕਾ। ਜੇ ਇਹਨਾਂ ਨੇ ਨਾ ਸੰਭਾਲਿਆ ਤੇ ਗੱਲ ਬਹੁਤ ਦੂਰ ਤੱਕ ਚਲੇ ਜਾਣੀ ਹੈ। ਸੋ ਜ਼ਰੂਰਤ ਆ ਕਿ ਇਹਨਾਂ ਬੰਦਿਆਂ ਨੂੰ ਕਿਸੇ ਤਰੀਕੇ ਦੇ ਨਾਲ ਸਖਤਾਈ ਦੇ ਨਾਲ ਰੋਕਿਆ ਜਾਵੇ। ਹਰਿਆਣੇ ਤੋਂ ਇਹ ਸਬਕ ਲੈ ਸਕਦੇ ਆ। ਬਰਨਾਲੇ ਦੇ ਵਿੱਚੋਂ ਇੱਕ ਵਾਰੀ ਇੱਕ ਟੈਲੀਫੋਨ ਸਰਸੇ ਕੀਤਾ ਗਿਆ ਸੀਗਾ ਤੇ ਤੇਰਾ ਪੋਤਾ ਚੁੱਕ ਕੇ ਅਸੀਂ ਮਾਰ ਦਿਆਂਗੇ। ਇੱਕ ਵਪਾਰੀ ਨੂੰ ਕਿਹਾ ਗਿਆ ਸੀ ਨਹੀਂ ਤੇ ਇੰਨੇ ਪੈਸੇ ਦੇ, ਤੇ ਉਹਨਾਂ ਨੇ ਕੁਝ ਘੰਟਿਆਂ ਦੇ ਅੰਦਰ ਅੰਦਰ ਬਰਨਾਲੇ ਜੇਲ੍ਹ 'ਚ ਆ ਕੇ ਉਹ ਦੋਵੇਂ ਬੰਦੇ ਚੱਕ ਲਏ। ਆਹ ਬੰਦਿਆਂ ਨੇ ਟੈਲੀਫੋਨ। ਸੋ ਜੇ ਉਹ ਹਰਿਆਣੇ 'ਚੋਂ ਆ ਕੇ ਕੁਝ ਘੰਟਿਆਂ ਦੇ ਅੰਦਰ ਇਸ ਤਰ੍ਹਾਂ ਦੇ ਮਸਲੇ ਸੁਲਝਾ ਸਕਦੇ ਆ, ਤੇ ਇਹਨਾਂ ਨੂੰ ਇਸ ਤਰ੍ਹਾਂ ਢੀਠਪੁਣਾ ਨਹੀਂ ਦਿਖਾਉਣਾ ਚਾਹੀਦਾ। ਹਰੇਕ ਮਾਮਲੇ 'ਚ ਅੱਖਾਂ ਮੀਚ ਕੇ ਨਹੀਂ ਬਹਿਣਾ ਚਾਹੀਦਾ, ਨਹੀਂ ਤੇ ਬਹੁਤ ਵੱਡਾ ਨੁਕਸਾਨ ਹੋਏਗਾ ਕਿਸੇ। ਬਿਲਕੁਲ ਜੀ, ਪੰਜਾਬ ਦੇ ਵਿੱਚ ਪੰਜਾਬ ਬਿਹਾਰ ਬਣ ਜਾ ਰਿਹਾ ਜੋ ਦਿਖਾਈ ਦਿੰਦਾ ਆ। ਤੇ ਹੁਣ ਪਿਆ ਜੀ ਰੌਲਾ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਭਾਈ ਭਤੀਜਿਆਂ ਦੀ ਕਮੇਟੀ ਵਿੱਚ ਰੱਖਣ ਦਾ। ਵੈਸੇ ਜਿੱਥੇ ਇਹ ਕੰਮ ਨਾ ਹੋਵੇ ਉਹ ਕੰਮ ਸੰਪੂਰਨ ਨਹੀਂ ਹੁੰਦਾ, ਹੈ ਤਾਂ ਭਾਈ ਭਤੀਜਾਵਾਦ ਹੀ। ਦੇਖੋ ਵਾਕਿਆ ਭਾਈ ਭਤੀਜਾਵਾਦ ਹੈ ਜਿਹੜਾ, ਉਹ ਵੀ ਹੁਣ ਕਮੇਟੀ ਨੂੰ ਖੁਰਾ ਲਾਉਣ ਲੱਗ ਪਿਆ। ਤੇ ਵੈਸੇ ਕਮਾਲ ਦੀ ਗੱਲ ਆ ਕਿ ਕਮੇਟੀ ਦਾ ਜਿਹੜਾ ਵਿਧੀ ਵਿਧਾਨ ਆ ਉਹ ਇਹ ਗੱਲ ਕਹਿੰਦਾ ਹੈ ਕਿ ਕੋਈ ਵੀ ਮੈਂਬਰ ਜਾਂ ਅਹੁਦੇਦਾਰ ਆਪਣੇ ਖੂਨ ਦੇ ਰਿਸ਼ਤੇ ਵਿੱਚੋਂ ਕਿਸੇ ਨੂੰ ਨੌਕਰੀ ਤੇ ਨਹੀਂ ਲਗਵਾ ਸਕਦਾ ਜਾਂ ਕੋਟਾ ਇਸਤੇਮਾਲ ਨਹੀਂ ਕਰ ਸਕਦਾ। ਪਰ ਕਮਾਲ ਦੀ ਗੱਲ ਆ ਕਿ ਇੱਥੇ ਖੂਨ ਦੇ ਰਿਸ਼ਤੇ ਆ ਜਿਹੜੇ
ਉਹ ਜ਼ਿਆਦਾ ਮੂੰਹ ਭਿੱਜੇ ਆ। ਬਡੂੰਗਰ ਸਾਹਿਬ ਦਾ ਵੀ ਰੌਲਾ ਪੈਣ ਡਿਆ ਕਿ ਇਹਨਾਂ ਨੇ ਨਿਯੁਕਤੀਆਂ ਜਿਹੜੀਆਂ ਆਪਣੀਆਂ ਖਾਸ ਮਖਾਸ ਤੇ ਕੀਤੀਆਂ ਹੀ ਆ ਰਿਸ਼ਤੇਦਾਰੀ ਚੋਂ, ਬਲਕਿ 10-10 ਪੜ੍ਹਿਆਂ ਨੂੰ ਵੀ ਸਕੱਤਰ ਬਣਾ ਦਿੱਤਾ। ਔਰ ਐਸਾ ਇਸ ਲਈ ਕੀਤਾ ਗਿਆ ਤਾਂ ਕਿ ਉਹ ਆਪਣੀ ਹੋਂਦ ਨੂੰ ਮਜ਼ਬੂਤ ਕਰ ਸਕਣ। ਇਹ ਰੌਲਾ ਪਿਆ। ਆ ਪਿੱਛੇ ਜੇ ਇੱਕ ਰੌਲਾ ਹੋਰ ਪੈ ਗਿਆ ਜਿਹਦੀ ਚਰਚਾ ਕੋਈ ਨਹੀਂ ਹੋਈ, ਕਿ ਦੁਆਬੇ ਦੇ ਵਿੱਚ ਇੱਕ ਕਾਲਜ ਹੈ ਕਮੇਟੀ ਦਾ, ਉਹਦੇ ਵਿੱਚ ਇੱਕ ਪ੍ਰੋਫੈਸਰ ਬਿਲਕੁਲ ਗੈਰ ਕਾਨੂੰਨੀ ਢੰਗ ਨਾਲ, ਗੈਰ ਸੰਵਿਧਾਨਕ ਢੰਗ ਦੇ ਨਾਲ 70,000 ਰੁਪਈਆ ਮਹੀਨੇ ਦੀ ਤਨਖਾਹ ਕੁੱਟੀ ਜਾਂਦਾ ਹੈ। ਯੋਗਤਾ ਸਿਰਫ ਉਹਦੀ ਇਹ ਆ ਕਿ ਜਿਸ ਸਮੇਂ ਉਹ ਕਾਲਜ ਦੇ ਵਿੱਚ ਲੱਗਾ ਸੀ ਉਸ ਸਮੇਂ ਉਸੇ ਕਾਲਜ ਦੇ ਵਿੱਚ ਬਾਪੂ ਜੀ ਉਹਦੇ ਸਕੱਤਰ ਸੀਗੇ ਤੇ ਕਮੇਟੀ ਮੈਂਬਰ ਸੀ। ਅੱਜ ਉਹਦੀ ਯੋਗਤਾ ਇਹ ਆ ਕਿ ਉਹਦੀ ਪਤਨੀ ਹੈ ਜਿਹੜੀ ਉਹ ਕਮੇਟੀ ਮੈਂਬਰ ਹੈ। ਉਹਦਾ ਵੀ ਰੌਲਾ ਪਿਆ। ਕੋਈ ਸਪਸ਼ਟੀਕਰਨ ਨਹੀਂ ਆਇਆ ਕਿਸੇ ਵੱਲੋਂ, ਕੋਈ ਕਾਰਵਾਈ ਦੀ ਹਜੇ ਤੱਕ ਕਿਸੇ ਪਾਸਿਓਂ ਵਾਈ ਸਵਾਈ ਨਹੀਂ ਆਈ। ਆਹ ਹਾਲੇ ਖਬਰਾਂ ਚੱਲਦੀਆਂ ਹੀ ਪਈਆਂ ਸਨ। ਇਸੇ ਦੌਰਾਨ ਅੱਜ ਇੱਕ ਨਵੀਂ ਖਬਰ ਆ ਗਈ ਹੈ ਕਿ ਬਠਿੰਡੇ ਦੇ ਲਾਗਲੇ ਇਲਾਕੇ ਚੋਂ ਇੱਕ SGPC ਮੈਂਬਰ ਨੇ ਆਪਣੇ 2 ਭਤੀਜੇ ਆ ਜਿਹੜੇ ਉਹ ਚੱਕ ਕੇ ਤੇ ਭਰਤੀ ਕਰਾਤੇ ਆ। ਕਮਾਲ ਦੀ ਗੱਲ ਇਹ ਆ ਕਿ ਉਹਨਾਂ ਦੋਵਾਂ ਦੇ ਵਿੱਚੋਂ ਇੱਕ ਭਤੀਜਾ ਉਹਦਾ ਪਤਿਤ ਆ, ਮਤਲਬ ਕਿ ਉਹ ਦਾੜੀ ਮੁੱਛਾਂ ਕੁਝ ਕਰਕੇ ਰੱਖਦਾ ਸੀਗਾ। ਹੁਣ ਤੇ ਚਲੋ ਰੱਖ ਲੂਗਾ, 2 ਚਾਹੁੰਦੇ ਨੂੰ ਨਾ ਚਾਹੁੰਦਿਆਂ ਵੀ ਰੱਖ ਲੂਗਾ ਕਿਉਂਕਿ ਨੌਕਰੀ ਉਹਨੂੰ ਮਿਲ ਗਈ ਆ। ਪਰ ਦੂਜੇ ਪਾਸੇ ਜਿਹੜੇ ਉਸ ਸੰਸਥਾਨ ਦੇ ਡਾਇਰੈਕਟਰ ਆ ਜਿੱਥੇ ਇਹ ਦੋਵੇਂ ਭਤੀਜੇ ਲਾ ਦਿੱਤੇ ਆ, ਉਹ ਕਹਿੰਦੇ ਜੀ ਹੁਣ ਦੇਖੋ ਇੰਨੇ ਲੋਕ ਭਰਤੀ ਕਰੀਦੇ ਆ, ਕਿਹਦੇ ਤੇ ਨਿਗਾਹ ਰੱਖੀਏ ਕਿ ਇਹ ਕਮੇਟੀ ਮੈਂਬਰਾਂ ਦੇ ਖੂਨ ਦੇ ਰਿਸ਼ਤੇ ਚੋਂ ਆ। ਸੋ ਤੁਸੀਂ ਏਦਾਂ ਕਰਿਓ, ਆ ਜਾਓ ਇੱਥੇ, ਆਪਾਂ ਪਛਾਣ ਲਵਾਂਗੇ। ਜਿੱਦਾਂ ਉੱਥੇ 10-15 ਹਜ਼ਾਰ ਬੰਦਾ ਹੁੰਦਾ ਰੱਖਿਆ, ਉਹ ਇਹ ਕਹਿੰਦੇ ਕਿ ਆਪਾਂ ਛਾਂਟ ਲਵਾਂਗੇ, ਸਿਆਣ ਲਵਾਂਗੇ ਕਿਹਦਾ ਕੁਛ ਆ ਕੋਈ। ਸੋ ਇਸ ਤਰ੍ਹਾਂ ਦਾ ਅੱਗੋਂ ਉਹਨਾਂ ਦਾ ਜਵਾਬ ਆ। ਸੋ ਜਿਸ ਤਰੀਕੇ ਦੇ ਨਾਲ ਹਾਲਾਤ ਬਣਦੇ ਜਾਂਦੇ ਪਏ, ਉਹ ਹਾਲਾਤ ਇਸ ਮੁਕੱਦਸ ਇਕਾਈ ਨੂੰ ਬਹੁਤ ਜਿਹੜੀ ਕਿ ਮਹਾਨ ਕਾਰਜ ਲਈ ਸਾਜੀ ਗਈ ਸੀ ਇਕਾਈ ਔਰ ਕੁਰਬਾਨੀ ਸਾਜੀ, ਉਸ ਇਕਾਈ ਨੂੰ ਬਿਲਕੁਲ ਜਿੱਦਾਂ ਕਹਿ ਲਈਏ ਨਾ ਕਿ ਹਾਸ਼ੀਏ ਤੇ ਸੁੱਟਣ ਲਈ ਕੁਛ ਲੋਕ ਆ ਜਿਹੜੇ ਆਮਾਦਾ ਹੋਏ ਪਏ ਆ। ਇਸ ਪ੍ਰਬੰਧ ਨੂੰ ਜੇ ਠੀਕ ਨਾ ਕੀਤਾ ਗਿਆ, ਦਰੁਸਤ ਨਾ ਕੀਤਾ, ਤੇ ਫਿਰ ਬਹੁਤ ਵੱਡੀ ਢਾਹ ਲੱਗੇਗੀ। ਪਰ ਹਾਲ ਦੀ ਘੜੀ ਲੋਕ ਸਿਰਫ ਤੇ ਸਿਰਫ ਇਹਨਾਂ ਖਬਰਾਂ ਨੂੰ ਪੜ੍ਹ ਕੇ ਮਨ ਮਸੋ ਸਕਦੇ ਆ, ਕਰ ਕੁਛ ਨਹੀਂ ਸਕਦੇ। ਬਿਲਕੁਲ ਜੀ, ਦਰੁਸਤ ਕਰਨ ਵਾਲੇ ਆਪ ਹੀ ਦਰੁਸਤ ਨੇ। ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ। ਅਤੇ ਜਿਸ ਤਰ੍ਹਾਂ ਤੇ ਸਾਨੂੰ ਮਿੰਟੂ ਗੁਰਸਰੀਆ ਜੀ ਸਾਡੇ ਨਾਲ ਜੁੜਦੇ ਨੇ ਅਤੇ ਦੱਸਦੇ ਨੇ ਖਬਰਾਂ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ, ਭਾਰਤ ਦੇ ਵਿੱਚ ਕੀ ਹੋ ਰਿਹਾ। ਹੁਣ ਇਸੇ ਦੇ ਨਾਲ ਖਬਰਾਂ ਦੀ ਇੱਥੇ ਹੀ ਸਮਾਪਤੀ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।